ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ। ਬਲਤੇਜ ਪੰਨੂ ਜੀ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬੇਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਖਸ਼ੀਸ਼ ਸਿੰਘ ਜੀ ਕ੍ਰਦਰਸ ਤੋਂ, ਸੁਰਿੰਦਰ ਸਿੰਘ ਗਿੱਲ ਸਟਾਕਟਨ ਤੋਂ, ਮਨਜੀਤ ਸਿੰਘ ਦਵਾਨਾ ਫਰੈਜ਼ਨੋਸ ਤੋਂ, ਦੇਵ ਸਿੰਘ ਸਿੰਧੀ ਤਲਵਾਨ ਤੇ ਮਨਦੀਪ ਤਵਾਨਾ ਫਰੈਜ਼ਨੋ ਤੋਂ, ਦਰਸ਼ਨ ਸਿੰਘ ਪਲਵਾਨ ਤੇ ਮਾਹਾ ਸਿੰਘ ਜੈਰਾ ਫਰੈਜ਼ਨੋ ਤੋਂ, ਮਨਦੀਪ ਸਿੰਘ ਜੀ ਸੈਨੋਜ਼ੇ ਤੋਂ, ਜਸਵਿੰਦਰ ਸਿੰਘ ਹਿਊਸਟਨ ਤੋਂ, ਵਰਿੰਦਰ ਸਿੰਘ ਜੀ ਮੋਰਗਨ ਹਿਲ ਤੋਂ, ਧਰਮ ਸਿੰਘ ਤੇ ਰਗਬੀਰ ਕੌਰ ਸੈਲਮਾ ਤੋਂ ਅਤੇ ਦਲਜੀਤ ਸਿੰਘ ਤੇ ਅਮਰਜੀਤ ਕੌਰ ਟਰਲਾਗ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਦਿਲਪ੍ਰੀਤ। ਔਰ ਨਿਗਾਹ ਮਾਰਦੇ ਹਾਂ ਵੀ ਜੋ ਕੁਛ ਵਾਪਰ ਰਿਹਾ, ਕੁਛ ਵੱਡੀਆਂ ਘਟਨਾਵਾਂ ਜਿਹੜੀਆਂ ਵੀ ਰਾਜਨੀਤਿਕ ਤੌਰ ਦੇ ਉੱਤੇ ਕਰੋਨਾ ਵਾਇਰਸ ਤੇ ਚੱਲਦਿਆਂ ਜੋ ਕੁਛ ਜਿਹੜੀਆਂ ਵਾਪਰ ਰਹੀਆਂ ਨੇ ਰਾਜਨੀਤਿਕ ਤੌਰ ਦੇ ਉੱਤੇ। ਇਸ ਵੇਲੇ ਰਾਜਸਥਾਨ ਦੀ ਸਰਕਾਰ ਜਿਹੜੀ ਆ ਉਹ ਡਾਵਾਂਡੋਲ ਹੋ ਰਹੀ ਆ ਕਾਂਗਰਸ ਦੀ। ਇੱਕ ਤੋਂ ਬਾਅਦ ਇੱਕ ਕਾਂਗਰਸ ਦੇ ਰਾਜ ਜਿਹੜੇ ਆ ਉਹ ਖੁੱਸ ਰਹੇ ਆ। ਤੋਂ ਪਹਿਲਾਂ ਜਿਹੜੇ ਇਸ ਵੇਲੇ ਰਾਜ ਸਭਾ ਦੇ ਮੈਂਬਰ ਨੇ ਸਿੰਧੀਆ, ਉਹਨੇ ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਬਗਾਵਤ ਕਰ ਦਿੱਤੀ ਸੀ ਤਾਂ ਉੱਥੋਂ ਦੀ ਸਰਕਾਰ ਨੂੰ ਜਾਣਾ ਪਿਆ ਸੀਗਾ ਕਮਲਨਾਥ, ਕਿਉਂਕਿ ਸਿੰਧੀਆ ਨੇ ਮਿਹਨਤ ਕੀਤੀ, ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ, ਕਮਲਨਾਥ ਮੁੱਖ ਮੰਤਰੀ ਜਿਹੜਾ ਸੀਗਾ ਉਹ ਫਿੱਟ ਕਰਤਾ ਕਾਂਗਰਸ ਨੇ। ਇਸੇ ਤਰ੍ਹਾਂ ਦਾ ਵਰਤਾਰਾ ਜਿਹੜਾ ਸੀਗਾ ਉਹ ਰਾਜਸਥਾਨ ਦੇ ਵਿੱਚ ਵਰਤਿਆ, ਜਿੱਥੇ ਸਚਿਨ ਪਾਇਲਟ ਨੇ ਬਹੁਤ ਮਿਹਨਤ ਜਿਹੜੀ ਸੀ ਉਹ ਕੀਤੀ ਕਾਂਗਰਸ ਨੂੰ ਮੁੜ ਕੇ ਪੈਰਾਂ ਸਿਰ ਕਰਨ ਦੇ ਵਾਸਤੇ, ਔਰ ਕਾਂਗਰਸ ਦੀ ਸਰਕਾਰ ਬਣੀ। ਕੁਝ ਜੋੜ ਤੋੜ ਵੀ ਜਿਹੜਾ ਜੀ ਉਹ ਕਰਨਾ ਪਿਆ। ਇਸ ਜੋੜ ਤੋੜ ਦੇ ਵਿੱਚ ਮੂਹਰੇ ਆ ਗਏ ਅਸ਼ੋਕ ਗਹਿਲੋਤ, ਤੇ ਅਸ਼ੋਕ ਗਹਿਲੋਤ ਹੋਰਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਨਵਾਜ ਦਿੱਤਾ ਗਿਆ। ਸਚਿਨ ਪਾਇਲਟ ਨੂੰ ਬੇਸ਼ੱਕ ਉੱਥੋਂ ਦੇ ਪਾਰਟੀ ਪ੍ਰਧਾਨ ਬਣਾਤਾ, ਡਿਪਟੀ ਮੁੱਖ ਮੰਤਰੀ ਜਿਹੜਾ ਸੀ ਉਹ ਬਣਾ ਦਿੱਤਾ, ਪਰ ਗਹਿਲੋਤ ਦੇ ਕੋਲੋਂ ਸਚਿਨ ਪਾਇਲਟ ਦੀ ਜਿਹੜੀ ਚੜ੍ਹਾਈ ਆ ਉਹ ਬਰਦਾਸ਼ਤ ਨਹੀਂ ਹੋ ਰਹੀ, ਕਿਉਂਕਿ ਜਿਹੜੇ ਅਸ਼ੋਕ ਗਹਿਲੋਤ ਨੇ ਉਹ ਆਪਣੇ ਮੁੰਡੇ ਨੂੰ ਮੂਹਰੇ ਕਰਨਾ ਚਾਹੁੰਦੇ ਆ, ਜਿਹੜਾ ਪਿਛਲੀ ਲੋਕ ਸਭਾ ਦੇ ਵਿੱਚ ਚੋਣ ਹਾਰ ਗਿਆ ਸੀਗਾ। ਅਸ਼ੋਕ ਗਹਿਲੋਤ ਨੇ ਉਦੋਂ ਜਿਹੜਾ ਆਪਣੇ ਮੁੰਡੇ ਦੀ ਚੋਣ ਹਾਰਨ ਦਾ ਠੀਕਰਾ ਭੰਨਿਆ ਸਚਿਨ ਪਾਇਲਟ ਦੇ ਸਿਰ, ਆਖਿਆ ਕਿ ਪਾਰਟੀ ਪ੍ਰਧਾਨ ਉਹ ਸੀ, ਉਹ ਜ਼ਿੰਮੇਵਾਰੀ ਲੈਣ। ਪਿਛਲੇ 2 ਦਿਨ ਪਹਿਲਾਂ ਹੱਦ ਉਦੋਂ ਹੋ ਗਈ ਜਦੋਂ ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ਦੇ ਖਿਲਾਫ ਪੁਲਿਸ ਦੇ ਕੋਲੇ ਕੰਪਲੇਂਟ ਕਰ ਦਿੱਤੀ, ਔਰ ਉਹ ਵੀ ਇਹ ਕਿ ਦੇਸ਼ ਧਰੋਹ ਦੀ ਜਿਹੜੀ ਜੀ ਉਹ ਉਹਦੇ ਉੱਤੇ ਧਾਰਾ ਲਾਈ ਜਾਵੇ, ਕਿਉਂਕਿ ਉਹ ਉਹਨਾਂ ਦੀ ਸਰਕਾਰ ਜਿਹੜੀ ਉਹ ਪਲਟਣੀ ਚਾਹੁੰਦਾ। ਤੇ ਹੁਣ ਜਿਹੜਾ ਸਚਿਨ ਪਾਇਲਟ ਹੈ ਉਹਦੇ ਨਾਲ 30 ਦੇ ਕਰੀਬ MLAs ਨੇ, 107 MLAs ਦੀ ਸਪੋਰਟ ਕਾਂਗਰਸ ਦੀ ਸਰਕਾਰ ਨੂੰ ਹੈ। ਇਹਦੇ ਵਿੱਚ ਜਿਹੜੇ 7 ਨੇ ਉਹ ਹੈਗੇ ਨੇ ਇੰਡੀਪੈਂਡੈਂਟ ਜਾਂ ਦੂਸਰੇ ਜਿਹੜੇ ਦੀ, ਔਰ 100 ਦੇ ਕਰੀਬ 99-100 ਜਿਹੜੇ ਦੀ ਉਹ ਕਾਂਗਰਸ ਕੋਲੇ ਹੈਗੇ ਆ। 100 ਚਾਹੀਦੇ ਆ ਸਰਕਾਰ ਦੇ ਵਾਸਤੇ। ਸਰਕਾਰ ਨੂੰ ਤਾਂ ਕੋਈ ਸਮੱਸਿਆ ਨਹੀਂ, ਪਰ ਜਦੋਂ ਸਚਿਨ ਪਾਇਲਟ ਜਿਹਦੇ ਕੋਲੇ 30 ਦੇ ਕਰੀਬ ਜਿਹੜੇ ਦੀ MLA ਨੇ ਉਹ ਲੈ ਕੇ ਦਿੱਲੀ ਬਹਿ ਗਏ ਨੇ ਆ ਕੇ, ਔਰ ਸਰਕਾਰ ਦੇ ਉੱਤੇ ਜਿਹੜਾ ਦੀ ਉਹ ਸੰਕਟ ਇਸ ਵੇਲੇ ਖੜਾ ਹੋ ਗਿਆ। ਜਿਹੜੀ ਬੁੱਢੀ ਲੀਡਰਸ਼ਿਪ ਹੈ ਉਹ ਜਿਹੜੇ ਨਵੀਂ ਲੀਡਰਸ਼ਿਪ ਹੈ ਉਹਨੂੰ ਮੂਹਰੇ ਨਹੀਂ ਆਉਣ ਦੇਣਾ ਚਾਹੁੰਦੀ, ਜਿਹਦੇ ਕਰਕੇ ਇਹ ਸਾਰਾ ਵਰਤਾਰਾ ਜਿਹੜਾ ਦੀ ਉਹ ਚੱਲ ਰਿਹਾ। ਹੁਣ ਰਾਜਸਥਾਨ ਦੇ ਵਿੱਚ ਅੱਜ ਦਾ ਦਿਨ ਵਾਹਵਾ ਜਿਹੜਾ ਦੀ ਉਹ ਭਾਰੂ ਰਹੂਗਾ। ਕਾਂਗਰਸ ਦੇ ਵੱਲੋਂ ਇਹ ਸਰਕਾਰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਮੱਧ ਪ੍ਰਦੇਸ਼ ਤੇ ਜਦੋਂ ਰਾਜਸਥਾਨ ਦੀਆਂ ਸਰਕਾਰਾਂ ਬਣੀਆਂ ਸੀ, ਕਿਉਂਕਿ ਹਿੰਦੀ ਸਪੀਕਿੰਗ ਬੈਲਟ ਹੈ, ਬੜਾ ਬੂਸਟ ਮਿਲਿਆ ਸੀਗਾ ਕਾਂਗਰਸ ਨੂੰ ਕਿ ਕਾਂਗਰਸ ਦੀ ਵਾਪਸੀ ਜਿਹੜੀ ਦੀ ਹੋ ਸਕਦੀ ਆ, ਪਰ ਆਪਣੀਆਂ ਗਲਤ ਫੈਸਲਿਆਂ ਦੇ ਨਾਲ ਕਾਂਗਰਸ ਜਿਹੜੀ ਹੈ ਜੀ ਉਹ ਸਫਾਏ ਵੱਲ ਨੂੰ ਤੇਜ਼ੀ ਦੇ ਨਾਲ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਵੱਧ ਰਹੀ ਆ। ਹਾਂ, ਪੰਜਾਬ ਦੇ ਵਿੱਚ ਅਜਿਹਾ ਜਿਹੜੀ ਦੀ ਉਹ ਬਾਗੀ ਸੁਰਾਂ ਬੇਸ਼ੱਕ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਬੈਠੀਆਂ ਨੇ, ਪਰ ਨਵਜੋਤ ਸਿੰਘ ਸਿੱਧੂ ਹੋਰੀ ਨਾ ਘਰੋਂ ਨਿਕਲਦੇ ਆ, ਨਾ ਜਿਹੜਾ ਜੀ ਉਹ ਕਿਸੇ ਕਿਸਮ ਦਾ ਜਿਹੜਾ ਜੀ ਉਹਨਾਂ ਦਾ ਸੰਪਰਕ ਜਿਹੜੇ MLAs ਤੰਗ ਨੇ ਉਹਨਾਂ ਦੇ ਨਾਲ ਜਿਹੜਾ ਜੀ ਉਹ ਹੈ। ਸੋ ਲੈ ਦੇ ਕੇ ਇਹ ਹੁਣ ਕਹਾਣੀ ਜਿਹੜੀ ਦੀ ਇਹਦੇ ਪੰਜਾਬ ਵੱਲ ਨੂੰ ਵੀ ਆਊਗੀ ਆਉਂਦੇ ਦਿਨਾਂ ਦੇ ਦੌਰਾਨ, ਜੇ ਕਾਂਗਰਸ ਦੇ ਵਿੱਚ ਰਾਜਸਥਾਨ ਦੇ ਵਿੱਚ ਕੋਈ ਉਥਲ ਪੁਥਲ ਜਿਹੜਾ ਦੀ ਉਹ ਹੁੰਦਾ। ਅੱਜ ਜਿਹੜੀ ਮੀਟਿੰਗ ਸੱਦੀ ਗਈ ਆ ਸੂਬੇ ਦੀ ਰਾਜਸਥਾਨ ਦੇ ਵਿੱਚ, ਉਹਦੇ ਵਿੱਚ ਸਚਿਨ ਪਾਇਲਟ ਨੇ ਸ਼ਾਮਲ ਹੋਣ ਤੋਂ ਨਾ
ਜਿਹੜੀ ਹੈ ਜੀ ਉਹ ਕਰ ਦਿੱਤੀ ਹੈ ਕਿ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਹੁਣ ਇਹ ਨਹੀਂ ਪਤਾ ਕਿ ਉਹ ਹਾਈ ਕਮਾਂਡ ਦੇ ਸੰਪਰਕ ਨੇ, ਹਾਈ ਕਮਾਂਡ ਇਸ ਮਾਮਲੇ ਦੇ ਉੱਤੇ ਚੁੱਪ-ਚਾਪ ਬੈਠੀ ਆ, ਜਾਂ ਤਾਂ ਉਹਦੇ 'ਚ ਬੋਲਣ ਜੋਗੀ ਆਕਸੀਜਨ ਨਹੀਂ ਰਹੀ, ਜਾਂ ਫਿਰ ਉਹ ਜਾਣ-ਬੁੱਝ ਕੇ ਬੋਲਣਾ ਨਹੀਂ ਜਿਹੜਾ ਜੀ ਉਹ ਚਾਹੁੰਦੀ। ਚਾਹੇ ਸਿੰਧੀਆ ਲਾ ਲਓ ਤੇ ਚਾਹੇ ਸਚਿਨ ਪਾਇਲਟ ਲਾ ਲਓ, ਇਹ ਰਾਹੁਲ ਗਾਂਧੀ ਦੇ ਖੀਨੇ ਦੇ ਵਿੱਚੋਂ ਆਉਂਦੇ ਆ। ਨਾ ਸਿੰਧੀਆ ਦੀ ਜਿਹੜੀ ਬਾਂਹ ਸੀ ਜਦੋਂ ਬਗਾਵਤ ਹੋਈ ਉਦੋਂ ਫੜੀ ਕਾਂਗਰਸ ਹਾਈ ਕਮਾਂਡ ਨੇ, ਨਾ ਰਾਹੁਲ ਗਾਂਧੀ ਨੇ, ਤੇ ਹੁਣ ਸਚਿਨ ਪਾਇਲਟ ਵੀ ਹੱਥੋਂ ਜਿਹੜਾ ਜੀ ਉਹ ਜਾਂਦਾ ਦਿਸ ਰਿਹਾ। ਭਾਰਤੀ ਜਨਤਾ ਪਾਰਟੀ ਸ਼ਹਿ ਲਾ ਕੇ ਬੈਠੀ ਆ ਕਿ ਉੱਥੇ ਉਥਲ-ਪੁਥਲ ਦਾ ਲਾਹਾ ਉਹਨੂੰ ਮਿਲ ਸਕਦਾ ਜੇ ਜਿਹੜਾ ਸਚਿਨ ਪਾਇਲਟ ਆ ਉਹ ਇਸੇ ਤਰ੍ਹਾਂ ਬਾਗੀ ਸੁਰਾਂ ਰੱਖ ਕੇ ਬਗਾਵਤ ਜਿਹੜੀ ਜੀ ਉਹ ਕਰ ਜਾਂਦਾ ਤੇ ਜਿਹੜਾ ਜੀ ਉਹ ਰਾਜਸਥਾਨ ਦੀ ਸਰਕਾਰ ਡਿੱਗ ਸਕਦੀ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਦੇ ਰੂਪ ਦੇ ਵਿੱਚ ਪੰਜਾਬ ਦੀਆਂ ਔਰਤਾਂ ਦੇ ਖਿਲਾਫ ਇਤਰਾਜ਼ਯੋਗ ਭੱਦੀ ਸ਼ਬਦਾਵਲੀ ਜਿਹੜਾ ਜੀ ਉਹ ਵਰਤਣ ਵਾਲਾ ਸ਼ਿਵ ਸੈਨਾ ਟਕਸਾਲੀ ਦਾ ਆਗੂ ਸੁਧੀਰ ਸੂਰੀ, ਉਹਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਕਿ ਇੰਨਾ ਇਹ ਜਿਹੜਾ ਸੂਰੀ ਹੈ ਉਹ ਬਕਵਾਸ ਹੀ ਕਿਹਾ ਜਾਊਗਾ ਜੀ ਉਹ ਕਰਦਾ, ਉਹਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਗਾ। ਉਲਟਾ ਪੰਜਾਬ ਦੀ ਸਰਕਾਰ ਨੇ ਉਹਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਦਿੱਤੀ ਹੋਈ ਹੈ। ਔਰ ਇਹਨੂੰ ਜਿਹੜਾ ਸੁਧੀਰ ਸੂਰੀ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਕਾਨਪੁਰ ਤੋਂ, ਜਿੱਥੋਂ ਵਿਕਾਸ ਦੁਬੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੇ ਏਰੀਏ ਤੋਂ। ਹੁਣ ਉਹਦੀ ਤਾਂ ਗੱਡੀ ਜਿਹੜੀ ਸੀ ਉਹ ਪਲਟ ਗਈ ਰਾਹ ਦੇ ਵਿੱਚ, ਪਰ ਹੁਣ ਪੰਜਾਬ ਪੁਲਿਸ ਜਿਹੜੀ ਹੈ ਜੀ ਉਹਨੂੰ ਗ੍ਰਿਫਤਾਰ ਕਰਕੇ ਪੰਜਾਬ ਜਿਹੜਾ ਉਹ ਲਿਆ ਰਹੀ ਆ। ਇਹ ਸੂਰੀ ਕਹਿੰਦਾ ਕਿ ਮੇਰੀ ਆਵਾਜ਼ ਦੀ ਜਿਹੜੀ ਸੀ ਉਹ ਵਰਤੋਂ ਕਰਕੇ ਕਿਸੇ ਨੇ ਇਹ ਗਲਤ ਵੀਡੀਓ ਮੇਰੇ ਨਾਂ ਦੇ ਉੱਤੇ ਪਾ ਦਿੱਤੀ ਆ। ਮੈਂ ਨਹੀਂ ਜਿਹੜਾ ਪਾਈ, ਝੂਠ ਬੋਲਦਾ, ਸ਼ਰੇਆਮ ਝੂਠ ਬੋਲਦਾ, ਕਿਉਂਕਿ ਉਹਦਾ ਜੋ ਕੁਛ ਇਹ ਸੂਰੀ ਜਿਹੜਾ ਜੀ ਉਹ ਬੋਲਦਾ, ਜਿੰਨੀ ਕੁ ਝੱਗ ਜਿਹੜੀ ਜੀ ਉਹਦੇ ਮੂੰਹ ਦੇ ਵਿੱਚੋਂ ਡਿੱਗਦੀ ਆ ਉਹ ਇੱਕ ਵਾਰੀ ਨਹੀਂ ਬਹੁਤ ਵਾਰੀ ਆ। ਇੰਨੀ ਨਫ਼ਰਤ ਦਾ ਜਿਹੜਾ ਜੀ ਉਹ ਪ੍ਰਚਾਰ ਕਰਦਾ ਹੈ। ਤੇ ਦੂਜੀ ਹੈਰਾਨਗੀ ਵਾਲੀ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਵੀ ਉਹਨੂੰ ਸੁਰੱਖਿਆ ਛਤਰੀ ਜਿਹੜੀ ਆ ਉਹ ਪੰਜਾਬ ਪੁਲਿਸ ਦੀ ਮਿਲੀ ਹੋਈ ਹੈ। ਉਹਦੀ ਸੁਰੱਖਿਆ ਨੂੰ ਕਿਹੜਾ ਖਤਰਾ ਜਿਹੜਾ ਵੀ ਹੋ ਸਕਦਾ ਹੈ ਜੇ ਉਹ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਰੱਖੇ। ਪਰ ਅਜਿਹੇ ਕੁਛ ਲੋਕ ਜਾਣ ਬੁੱਝ ਕੇ ਛੱਡੇ ਹੋਏ ਹੁੰਦੇ ਨੇ ਤਾਂ ਕਿ ਉਹਨਾਂ ਦੀ ਜ਼ੁਬਾਨ ਦਾ ਰਸ ਜਿਹੜਾ ਜੀ ਉਹ ਟਪਕਦਾ ਰਹੇ ਤੇ ਇਹਦੇ ਤੋਂ ਸਿਆਸੀ ਉਥਲ ਪੁਥਲ ਜਿਹੜੀ ਆ ਉਹ ਚੱਲਦੀ ਰਹੇ। ਜੇ ਕਰੋਨਾ ਵਾਇਰਸ ਦੀ ਆਪਾਂ ਗੱਲ ਜਿਹੜੀ ਦੀ ਉਹ ਕਰੀਏ ਤੇ ਵੱਡੇ ਵੱਡੇ ਲੋਕਾਂ ਨੂੰ ਕਰੋਨਾ ਵਾਇਰਸ ਨੇ ਢਾਇਆ। ਇਹਦੇ ਵਿੱਚ ਅਮਿਤਾਭ ਬੱਚਨ ਦਾ ਟੱਬਰ ਸ਼ਾਮਲ ਹੈ, ਉਹਦੇ 'ਚ ਉਹਦਾ ਮੁੰਡਾ, ਉਹਦੀ ਨੂੰਹ, ਉਹਦੀ ਪੋਤੀ ਜਿਹੜੇ ਉਹ ਸ਼ਾਮਲ ਨੇ, ਜਿਨ੍ਹਾਂ ਦੇ ਟੈਸਟ ਪੋਜ਼ਿਟਿਵ ਜਿਹੜੇ ਆ ਉਹ ਆਏ ਆ। ਔਰ ਜਿਹੜਾ ਇਹ ਬੱਚਨ ਪਰਿਵਾਰ ਦੀਆਂ ਰਿਹਾਇਸ਼ਾਂ ਉਹਨੂੰ ਕੰਟੇਨਮੈਂਟ ਜ਼ੋਨ ਐਲਾਨਦਿਆਂ ਹੋਇਆ ਇਹਦੇ ਵਿੱਚ ਰਹਿੰਦੇ ਸਾਰੇ ਲੋਕਾਂ ਨੂੰ 14 ਦਿਨਾਂ ਦੇ ਵਾਸਤੇ ਕੁਆਰੰਟਾਈਨ ਜਿਹੜਾ ਉਹ ਕੀਤਾ ਗਿਆ। ਜਿੱਥੋਂ ਤੱਕ ਪੰਜਾਬ ਦੀ ਗੱਲ ਹੈ, ਪੰਜਾਬ ਦੇ ਵਿੱਚ 28,000 ਤੋਂ ਜਿਹੜੇ ਦੀ ਵੱਧ ਜਿਹੜੇ ਮਾਫ ਕਰਨਾ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ 28,000 ਤੋਂ ਵੱਧ ਨਵੇਂ ਮਾਮਲੇ ਜਿਹੜੇ ਦੀ ਉਹ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਸਾਹਮਣੇ ਆਏ ਨੇ। ਡੇ ਬਾਈ ਡੇ ਜਿਹੜੀ ਇਹਦੀ ਇਹ ਗਿਣਤੀ ਵੱਧ ਰਹੀ ਹੈ। ਇਸ ਵੇਲੇ 8,79,000 ਤੇ 466 ਮਾਮਲੇ ਕੁੱਲ ਜਿਹੜੇ ਉਹ ਹੋ ਚੁੱਕੇ ਹੋਏ ਆ। 23,187 ਜਿਹੜੀਆਂ ਮੌਤਾਂ ਨੇ ਉਹਦੇ ਨਾਲ। ਜੇ ਆਪਾਂ ਪੰਜਾਬ ਦੀ ਜਿਹੜੀ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿਹੜੇ ਮਾਮਲੇ ਨੇ ਉਹ 7,881 ਹੋ ਚੁੱਕੇ ਹੋਏ ਨੇ। 199 ਮੌਤਾਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਹੋਈਆਂ ਨੇ, ਜਿੱਥੋਂ 4 ਜਿਹੜੀਆਂ ਮੌਤਾਂ ਨੇ ਉਹ ਪਿਛਲੇ 24 ਘੰਟਿਆਂ ਦੇ ਦੌਰਾਨ ਹੋਈਆਂ ਨੇ। ਅੰਮ੍ਰਿਤਸਰ ਦੇ ਵਿੱਚ 2, ਪਠਾਨਕੋਟ ਤੇ ਸੰਗਰੂਰ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਜਿਹੜੀ ਹੈ ਜੀ ਉਹ ਹੋਈ ਆ। ਪਿਛਲੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ 234 ਸੱਜਰੇ ਮਾਮਲੇ ਸਾਹਮਣੇ ਜਿਹੜਾ ਜੀ ਉਹ ਆਏ ਨੇ। ਔਰ ਪੰਜਾਬ ਦੇ ਸਾਬਕਾ ਮੰਤਰੀ ਨੇ ਅਵਤਾਰ ਹੈਨਰੀ ਉਹ ਵੀ ਪੋਜ਼ਿਟਿਵ ਆਏ ਆ। ਅਵਤਾਰ ਹੈਨਰੀ ਹੋਰਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਬੇਟੀ ਦਾ ਵਿਆਹ ਸੀ ਪਿਛਲੇ ਦਿਨੀ, ਔਰ ਉੱਥੇ ਵੀ ਬਹੁਤ ਸਾਰੇ ਲੋਕ ਜਿਹੜੇ ਜੀ ਉਹ ਗਏ ਸੀਗੇ ਔਰ ਹੈਂਡ ਸ਼ੇਕਿੰਗ ਦੇ ਕਈ ਕੇਸ ਜਿਹੜਾ ਜੀ ਉਹ ਸਾਹਮਣੇ ਆਏ ਸੀਗੇ। ਨਵੇਂ ਕੇਸਾਂ ਦੇ ਵਿੱਚ 11 ਔਰਤਾਂ ਤੇ 3 ਬੱਚੇ ਜਿਹੜਾ ਜੀ ਉਹ ਸ਼ਾਮਲ ਨੇ। ਇੱਕ ਹੋਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਮਹਿੰਦਰ ਸਿੰਘ KP
ਉਹ ਵੀ ਪੋਜ਼ਿਟਿਵ ਜਿਹੜਾ ਜੀ ਉਹ ਪਾਏ ਗਏ ਨੇ। ਇੱਥੇ ਲੁਧਿਆਣੇ ਦੇ ਵਿੱਚ 31 ਮਾਮਲੇ ਨਵੇਂ ਸਾਹਮਣੇ ਜਿਹੜਾ ਜੀ ਆਏ ਆ, ਔਰ ਅੰਮ੍ਰਿਤਸਰ ਦੇ ਵਿੱਚ 2 ਹੋਰ ਮੌਤਾਂ ਹੋਈਆਂ ਨੇ। ਪਟਿਆਲੇ ਦੇ ਵਿੱਚ ਵੀ ਜਿਹੜਾ ਜੀ ਉਹ 22 ਨਵੇਂ ਮਾਮਲੇ ਸਾਹਮਣੇ ਆਏ ਨੇ। ਪਟਿਆਲੇ ਦਾ ਜਿਹੜਾ ਸੀਨੀਅਰ ਡਿਪਟੀ ਮੇਅਰ ਹੈ ਯੋਗੀ, ਉਹ ਵੀ ਪੋਜ਼ਿਟਿਵ ਜਿਹੜਾ ਉਹ ਪਾਇਆ ਗਿਆ। ਔਰ ਪੋਜ਼ਿਟਿਵ ਪਹਿਲਾਂ ਵੀ ਇੱਕ ਵਾਰੀ ਜਿਹੜਾ ਜੀ ਉਹ ਪਾਇਆ ਗਿਆ ਸੀ, ਜਦੋਂ ਯਾਦ ਹੋਵੇ ਤਾਂ ਕੁਆਰੰਟਾਈਨ ਜਿਹੜੇ ਦਿਨ ਸੀਗੇ ਜੀ ਉਹਨੂੰ ਉਹਦੇ ਉਲੰਘਣਾ ਵੀ ਉਸ ਟਾਈਮ ਉਹਦੀ ਜਿਹੜੀ ਜੀ ਉਹ ਕੀਤੀ ਸੀ। ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਸਥਿਤੀ ਮੁੰਬਈ, ਦਿੱਲੀ ਜਾਂ ਤਾਮਿਲਨਾਡੂ ਵਰਗੀ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਸਖਤੀ ਜਿਹੜੀ ਹੈ ਜੀ ਉਹ ਹੋਰ ਕੀਤੀ ਜਾਊਗੀ। ਕੀ ਸਖਤੀ ਕੀਤੀ ਜਾਊਗੀ ਕੁਛ ਨਹੀਂ ਪਤਾ। ਜਿਹੜੇ ਸਰਹੱਦਾਂ ਦੇ ਉੱਤੇ ਇਹ ਗੱਲ ਆਖੀ ਗਈ ਸੀ ਕਿ ਈ ਪਾਸ ਦੀ ਜ਼ਰੂਰਤ ਹੈ, ਕੋਈ ਰੋਕ ਟੋਕ ਨਹੀਂ ਹੈਗੀ। ਬੇਰੋਕ ਟੋਕ ਜਿਹੜਾ ਜੀ ਉਹ ਜਾਰੀ ਹੈ। ਕੋਵਿਡ ਟੈਸਟਿੰਗ ਦੇ ਵਾਸਤੇ ਅੰਮ੍ਰਿਤਸਰ ਦੀ ਇੱਕ ਚਰਚਿਤ ਲੈਬ ਜਿਹੜੀ ਤੁਲੀ ਲੈਬ, ਇਸ ਮਾਮਲੇ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਜੀ ਉਹ ਪੰਜਾਬ ਪੁਲਿਸ ਦੀ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਹੜੀ ਕਿ ਪੈਸੇ ਲੈ ਕੇ ਨੈਗੇਟਿਵ ਪੋਜ਼ਿਟਿਵ ਟੈਸਟ ਜਿਹੜੇ ਜੀ ਉਹ ਬਣਾਉਂਦੀ ਸੀ। ਪਹਿਲਾਂ ਇਹ ਜਿਹੜਾ ਜੀ ਦੇ ਦਿੱਤਾ ਗਿਆ ਸੀਗਾ ਵਿਜੀਲੈਂਸ ਦੇ ਖਿਲਾਫ ਜਿਹੜਾ ਜੀ ਇਹ ਲੈਬ ਚੱਲੇਗੀ ਕਿ ਵਿਜੀਲੈਂਸ ਦੇ ਕੋਲੇ ਤਾਂ ਹੱਕ ਹੀ ਕੋਈ ਨਹੀਂ ਕਿ ਪ੍ਰਾਈਵੇਟ ਕਿਸੇ ਦੀ ਉਹ ਜਾਂਚ ਜਿਹੜੀ ਕਰ ਸਕੇ, ਤਾਂ ਸਰਕਾਰੀ ਘਪਲਿਆਂ ਦੀ ਜਾਂਚ ਜਿਹੜੀ ਉਹ ਕਰਦਾ। ਤੇ ਇਹ ਮਾਮਲਾ ਜਿਹੜਾ ਜੀ ਉਹ ਸਿਆਸੀ ਰੂਪ ਦੇ ਵਿੱਚ ਪਿਛਲੇ ਦਿਨਾਂ ਤੋਂ ਭਖਿਆ ਹੋਇਆ। ਹੁਣ 3 ਮੈਂਬਰੀ ਜਿਹੜੀ ਹੈ ਜੀ ਉਹ ਜਾਂਚ ਕਰੂਗੀ ਇਸ ਸਭ ਕਾਸੇ ਦੀ। ਸਮਾਜਿਕ ਕਾਰਕੁਨ ਵਰਵਰਾ ਰਾਓ, ਜਿਨ੍ਹਾਂ ਦੀ ਮੌਤ ਦੀ ਇੱਕ ਅਫਵਾਹ ਵੀ ਪਹਿਲਾਂ ਫੈਲ ਗਈ ਸੀ, ਉਹਨਾਂ ਦੀ ਹਾਲਤ ਜੇਲ੍ਹ ਦੇ ਵਿੱਚ ਚਿੰਤਾਜਨਕ ਹੈ ਔਰ ਉਹ ਬੇਸੁਰਤ ਦੱਸੇ ਜਾ ਰਹੇ ਨੇ। ਪਰਿਵਾਰ ਨੇ ਪ੍ਰਸ਼ਾਸਨ ਤੋਂ ਵਰਵਰਾ ਰਾਓ ਨੂੰ ਵਧੀਆ ਮੈਡੀਕਲ ਸਹੂਲਤ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ। ਐਲਗਾਰ ਪਰਿਸ਼ਦ ਕੇਸ ਦੇ ਵਿੱਚ ਜਿਹੜੇ ਮੁਲਜ਼ਮ ਬਣਾਏ ਗਏ ਵਰਵਰਾ ਰਾਓ 81 ਵਰ੍ਹਿਆਂ ਦੇ ਨੇ। ਇਸ ਵੇਲੇ ਨਵੀਂ ਮੁੰਬਈ ਟਾਊਨਸ਼ਿਪ ਦੀ ਤਾਲੋਜਾ ਜੇਲ੍ਹ ਦੇ ਵਿੱਚ ਬੰਦ ਨੇ। ਇੱਕ ਆਨਲਾਈਨ ਪ੍ਰੈਸ ਕਾਨਫਰੰਸ ਦੇ ਵਿੱਚ ਵਰਵਰਾ ਰਾਓ ਦੀ ਪਤਨੀ, ਪੁੱਤਰੀ ਤੇ ਉਹਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਉਹ ਚਿੰਤਤ ਨੇ। ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਵਰਵਰਾ ਰਾਓ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ 28 ਮਈ ਨੂੰ ਮੁੰਬਈ ਦੇ ਜੇ ਹਸਪੀਟਲ ਦੇ ਵਿੱਚ ਲਿਜਾਏ ਜਾਣ ਦੇ ਸਮੇਂ ਤੋਂ ਉਹਨਾਂ ਦੀ ਹਾਲਤ ਵਿਗੜ ਰਹੀ ਹੈ। 3 ਦਿਨ ਬਾਅਦ ਉਹਨਾਂ ਨੂੰ ਉੱਥੋਂ ਛੁੱਟੀ ਦੇ ਕੇ ਵਾਪਸ ਜੇਲ੍ਹ ਭੇਜ ਦਿੱਤਾ, ਜਦਕਿ ਉਹਨਾਂ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ। ਵਰਵਰਾ ਰਾਓ ਦੀ ਪਤਨੀ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਰੋਜ਼ ਕਰਵਾਈ ਜਾਂਦੀ ਫੋਨ ਕਾਲ ਦੇ ਵਿੱਚ ਉਹਨਾਂ ਦੀ ਆਵਾਜ਼ ਬੜੀ ਕਮਜ਼ੋਰ ਤੇ ਅਸਪਸ਼ਟ ਹੈ। ਉਹਦੇ ਤੋਂ ਠੀਕ ਤਰ੍ਹਾਂ ਬੋਲਿਆ ਵੀ ਨਹੀਂ ਜਾ ਰਿਹਾ, ਜਿਹਨੂੰ ਲੈ ਕੇ ਉਹਨਾਂ ਦਾ ਪਰਿਵਾਰ ਚਿੰਤਤ ਹੈ। ਬੇਸੁਰਤੀ ਦੀ ਹਾਲਤ ਦੇ ਵਿੱਚ ਉਹਨਾਂ ਦਾ ਜਿਹੜਾ ਜੀ ਉਹ ਇਲਾਜ ਕਰਾਉਣ ਦੀ ਮੰਗ ਜਿਹੜੀ ਉਹ ਕੀਤੀ ਗਈ ਹੈ। ਰਾਓ ਦੀ ਪਤਨੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਰਕਾਰ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਉਹਦੇ ਕੋਲ ਕਿਸੇ ਵੀ ਵਿਅਕਤੀ ਨੂੰ ਜਿਉਣ ਦੇ ਅਧਿਕਾਰ ਤੋਂ ਨਾ ਕਰਨ ਦਾ ਅਧਿਕਾਰ ਨਹੀਂ ਹੈ, ਭਾਵੇਂ ਉਹ ਇੱਕ ਸੁਣਵਾਈ ਅਧੀਨ ਮਾਮਲੇ ਦੇ ਵਿੱਚ ਕੈਦੀ ਕਿਉਂ ਨਾ ਜਿਹੜਾ ਉਹ ਹੋਵੇ। ਉਧਰ ਜਿਹੜੀ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਹੈ, ਉਹਨੇ ਐਲਗਾਰ ਪਰਿਸ਼ਦ ਕੇਸ ਦੇ ਮੁਲਜ਼ਮ ਤੇ ਸਮਾਜਿਕ ਕਾਰਕੁਨ ਗੌਤਮ ਨਵਲਖਾ ਨੂੰ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਹੈ। ਨਵਲਖਾ ਨੇ ਇਹ ਦਾਅਵਾ ਕਰਦਿਆਂ 90 ਤੋਂ ਵੱਧ ਦਿਨਾਂ ਦੀ ਹਿਰਾਸਤ ਦੇ ਵਿੱਚ ਹੈ। CRPC ਦੀ ਧਾਰਾ 167 ਦੇ ਅਧੀਨ ਜ਼ਮਾਨਤ ਮੰਗੀ ਸੀ। ਇਹ ਸਮਾਜਿਕ ਕਾਰਕੁਨ ਨੇ ਜਿਨ੍ਹਾਂ ਨੂੰ ਅੰਦਰ ਡੱਕ ਕੇ ਜਿਹੜੀ ਵੀ ਉਹ ਕੇਂਦਰ ਦੀ ਸਰਕਾਰ ਬੈਠੀ ਹੋਈ ਹੈ ਪਿਛਲੇ ਲੰਮੇ ਸਮੇਂ ਤੋਂ। ਕਈ ਵਾਰੀ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਚਰਚਾ ਜਿਹੜੀ ਵੀ ਉਹ ਚੱਲੀ ਆ, ਪਰ ਸਵਾਲ ਇਹ ਆ ਕਿ ਮੁਲਕ ਦੇ ਵਿੱਚ ਬੋਲਣ ਬੁਲਾਉਣ ਵਾਲੇ ਹੁਣ ਲੋਕ ਬਹੁਤ ਥੋੜੇ ਜਿਹੇ ਰਹਿ ਗਏ ਆ। ਪੰਜਾਬ ਦੇ ਵਿੱਚ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਰਗੜਾ ਲਾਉਣ ਸੰਬੰਧੀ ਭੂਮੀ ਮਾਫੀਆ ਦੇ ਸੁਪਨੇ ਨੂੰ ਜਿਹੜਾ ਜੀ ਉਹ ਗ੍ਰਹਿਣ ਲੱਗਿਆ। ਮੋਗੇ ਦੇ ਵਿੱਚ ਕੌਮੀ ਮਾਰਗ 105 B ਬਾਈਪਾਸ ਪ੍ਰੋਜੈਕਟ ਦੇ ਉੱਤੇ ਜਿਹੜੀ NHAI ਹੈ, ਨੈਸ਼ਨਲ ਹਾਈਵੇ ਜਿਹੜੀ ਅਥਾਰਟੀ, ਉਹਨਾਂ ਨੇ ਜਿਹੜਾ ਜੀ ਤਬਦੀਲੀ ਦੇ ਸੰਕੇਤ ਦਿੰਦਿਆਂ ਅਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਦੇਣ ਦੇ ਉੱਤੇ ਰੋਕ ਲਾਤੀ ਹੈ। ਇਸ ਘੁਟਾਲੇ ਤੇ ਸੂਬੇ ਦੇ ਵੱਡੇ ਸਿਆਸਤਦਾਨਾਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਭੂਮੀ ਮਾਫੀਆ ਨੇ ਕਥਿਤ ਤੌਰ ਦੇ ਉੱਤੇ ਗੰਢ ਧੁੱਪ ਕਰਕੇ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਜ਼ਮੀਨਾਂ ਖਰੀਦ ਕੇ 2 ਮਹੀਨੇ ਮਗਰੋਂ ਜਿਹੜਾ ਸੀਗਾ ਉਹ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰੋਜੈਕਟ ਲਈ ਇਹ ਜ਼ਮੀਨ ਅਕਵਾਇਰ ਕਰਵਾਤੀ।
ਭੂਮੀ ਮਾਫੀਆ ਨੇ ਸਰਕਾਰ ਤੋਂ ਵੱਧ ਮੁਆਵਜ਼ਾ ਲੈਣ ਦੇ ਵਾਸਤੇ ਸਿਆਸੀ ਦਬਾਅ ਦੇ ਹੇਠ ਪ੍ਰੋਜੈਕਟ ਦੇ ਅਧੀਨ ਖਰੀਦੀ ਗਈ ਵਾਹੀਯੋਗ ਜ਼ਮੀਨ ਨੂੰ ਰਿਹਾਇਸ਼ੀ ਵਿਖਾਉਣ ਲਈ ਪਲਾਟ ਬਣਾਤੇ। ਇਹ ਸਾਰੀ ਕਾਰਵਾਈ 2 ਮਹੀਨਿਆਂ ਦੇ ਵਿੱਚ ਪੂਰੀ ਜਿਹੜੀ ਸੀ ਉਹ ਕਰ ਦਿੱਤੀ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ 10 ਜੂਨ ਨੂੰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇੱਕ ਕੈਬਨਿਟ ਮੰਤਰੀ ਤੇ ਵਿਧਾਇਕ ਦਾ ਨਾਂ ਲੈ ਕੇ ਉਹਨਾਂ ਦੇ ਉੱਤੇ ਸਿੱਧੇ ਘੁਟਾਲੇ ਦੇ ਦੋਸ਼ ਜਿਹੜੇ ਉਹ ਲਾਏ ਸੀ ਕਿ ਇਹਨਾਂ ਨੇ ਕੌਡੀਆਂ ਦੇ ਭਾਅ ਜ਼ਮੀਨਾਂ ਜਿਹੜੀਆਂ ਉਹ ਖਰੀਦ ਲਈਆਂ ਤੇ ਮੁੜ ਕੇ ਇਹ ਜਿਹੜੀਆਂ ਸੀ ਮਹਿੰਗੀਆਂ ਜ਼ਮੀਨਾਂ ਜਿਹੜੀਆਂ ਸੀ ਉਹ ਬਾਈਪਾਸ ਦੇ ਪ੍ਰੋਜੈਕਟ ਦੇ ਵਿੱਚ ਆ ਗਈਆਂ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਸੀਗਾ ਉਹ ਤੁਸੀਂ ਕਹਿ ਲਓ ਕਿ ਸਰਕਾਰ ਨੇ ਜਿਹੜਾ ਸੀਗਾ ਇਹਦੇ ਸੰਬੰਧੀ ਇਹ ਜਾਂਚ ਜਿਹੜੀ ਸੀ ਉਹ ਵਿਜੀਲੈਂਸ ਨੂੰ ਦੇ ਦਿੱਤੀ ਸੀਗੀ ਔਰ ਵਿਜੀਲੈਂਸ ਜਿਹੜੀ ਹੈ ਜੀ ਇਹਦੀ ਜਾਂਚ ਕਰ ਰਹੀ ਸੀਗੀ। ਅਜੇ ਹੁਣ ਕਿਉਂਕਿ ਇਹਦਾ ਇਹਦਾ ਤਹਿਸੀਲਦਾਰ ਦਾ ਤਬਾਦਲਾ ਵੀ ਇੱਥੋਂ ਜਿਹੜਾ ਜੀ ਉਹ ਕਰ ਦਿੱਤਾ ਸੀਗਾ, ਨਾਇਬ ਤਹਿਸੀਲਦਾਰ ਦਾ ਤਬਾਦਲਾ ਵੀ ਜਿਹੜਾ ਉਹ ਕਰ ਦਿੱਤਾ ਸੀਗਾ। ਪੀੜਤ ਕਿਸਾਨਾਂ ਦੇ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਜਿਹੜੀ ਉਹ ਮੰਗੀ ਗਈ ਸੀ। ਨੈਸ਼ਨਲ ਹਾਈਵੇ ਅਥਾਰਟੀ ਜਿਹੜੀ ਹੈ ਉਹਨੇ ਅਗਲੀ ਕਾਰਵਾਈ ਰੋਕਣ ਦੀ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਜਿਹੜਾ ਜੀ ਉਹ ਜਾਰੀ ਕੀਤਾ ਸੀਗਾ। ਹੁਣ ਜਦੋਂ ਇਹਦਾ ਰਾਹ ਜਿਹੜਾ ਜੀ ਉਹ ਬਦਲਿਆ ਜਾ ਰਿਹਾ ਤੇ ਹੱਥਾਂ ਪੈਰਾਂ ਦੀਆਂ ਜਿਹੜੀਆਂ ਜੀ ਉਹ ਪਈਆਂ ਹੋਈਆਂ, ਇਹਦੇ ਵਿੱਚ ਇੱਕ ਵੱਡੇ ਜਿਹੜਾ ਜੀ ਨੇਤਾ ਦਾ ਜਿਹੜਾ ਕਿ ਇਸ ਵੇਲੇ ਕੈਬਨਿਟ ਮੰਤਰੀ ਆ ਉਹਦਾ ਵੀ ਨਾਮ ਜਿਹੜਾ ਜੀ ਆਉਂਦਾ ਇਸ ਘੁਟਾਲੇ ਦੇ ਵਿੱਚ। ਕਿਸੇ ਮਾਮਲੇ ਦੇ ਵਿੱਚ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਕਿ ਕੋਈ ਘੁਟਾਲਾ ਹੋ ਰਿਹਾ ਹੋਵੇ ਤੇ ਉਹਦੇ ਵਿੱਚ ਰਾਜਨੀਤਿਕ ਵਿਅਕਤੀ ਜਿਹੜਾ ਸ਼ਾਮਲ ਨਾ ਹੋਵੇ। ਲੁੱਟ ਪੁੱਟ ਕੇ ਖਤਮ ਕਰ ਦੇਣਾ ਚਾਹੁੰਦੇ ਨੇ ਕੁਝ ਦਿਨਾਂ ਦੇ ਵਿੱਚ ਇਹ ਰਾਜਨੀਤਿਕ ਲੋਕ, ਜਿਸ ਤਰੀਕੇ ਦੇ ਨਾਲ ਜਿਹੜਾ ਜੀ ਇਹ ਲੱਗੇ ਹੋਏ ਨੇ ਇਸ ਵੇਲੇ। ਔਰ ਜਿੱਥੋਂ ਤੱਕ ਜਿਹੜੀ ਗੱਲ ਹੈ ਇਸ ਵੇਲੇ ਮੱਤੇਵਾੜਾ ਇੱਥੇ ਲੁਧਿਆਣੇ ਦੇ ਨੇੜੇ ਪੈਂਦਾ ਸਾਹਨੇਵਾਲ ਦੇ ਕੋਲ, ਔਰ ਇਹ ਮੱਤੇਵਾੜਾ ਜੰਗਲ ਦਾ ਜਿਹੜਾ ਮਾਮਲਾ ਹੈ ਉਹ ਇਸ ਵੇਲੇ ਬਹੁਤ ਭਖਦਾ ਜਿਹੜਾ ਜੀ ਉਹ ਜਾ ਰਿਹਾ ਕਿਉਂਕਿ ਸਰਕਾਰ ਨੇ ਮੱਤੇਵਾੜਾ ਦੇ ਵਿੱਚ ਜ਼ਮੀਨ ਅਕਵਾਇਰ ਕਰਕੇ ਇੱਥੇ ਜਿਹੜਾ ਜੀ ਸਨਅਤੀ ਪ੍ਰੋਜੈਕਟ ਲਾਉਣ ਦੀ ਗੱਲ ਆਖੀ ਹੈ। ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹ ਇਸ ਗੱਲ ਨੂੰ ਵੱਡੇ ਪੱਧਰ ਦੇ ਉੱਤੇ ਉਠਾ ਰਹੇ ਆ ਕਿ ਰਹਿ ਕਿੰਨਾ ਕੁ ਗਿਆ ਜੰਗਲ ਪੰਜਾਬ ਦੇ ਵਿੱਚ, ਕਿੰਨੇ ਕੁ ਰੁੱਖ ਰਹਿ ਗਏ ਆ, ਮੱਤੇਵਾੜਾ ਦੇ ਵਿੱਚ ਕਿੰਨੇ ਪੰਛੀ ਜਿਹੜੇ ਜੀ ਉਹ ਰਹਿੰਦੇ ਆ, ਉਹਨਾਂ ਦੇ ਘਰ ਕਿਉਂ ਉਜਾੜੇ ਜਾ ਰਹੇ ਨੇ ਸਰਕਾਰ ਦੇ ਵੱਲੋਂ। ਇਹ ਜੇ ਤੁਸੀਂ ਬਣਾਉਣਾ ਹੀ ਆ ਜਿਹੜਾ ਸਨਅਤੀ ਪ੍ਰੋਜੈਕਟ ਕਿਸੇ ਹੋਰ ਜਗ੍ਹਾ ਦੇ ਉੱਤੇ ਬਣਾਇਆ ਜਾ ਸਕਦਾ ਕਿਉਂਕਿ ਉੱਥੇ ਜਿਹੜਾ ਜੰਗਲ ਉੱਗਿਆ ਉਹਨੂੰ ਨਿਗਲ ਜਾਣ ਦੇ ਕਰਕੇ ਇਹ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜਿੱਥੇ ਕਿਤੇ ਕੁਛ ਦੀਂਦਾ ਉਸ ਜਗ੍ਹਾ ਦੇ ਉੱਤੇ ਤੁਸੀਂ ਕਹਿ ਲਓ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੂੰ ਨਿਗਲਣ ਦੀਆਂ ਜਿਹੜੀਆਂ ਜੀ ਉਹ ਤਿਆਰੀਆਂ ਨੇ। ਸ਼ਾਮਲਾਟ ਤੇ ਖੇਤੀਯੋਗ ਜ਼ਮੀਨਾਂ ਲੈ ਕੇ ਸਨਅਤੀ ਵਿਕਾਸ ਤੇ ਰੁਜ਼ਗਾਰ ਦੇ ਠੋਕੇ ਦਾਅਵੇ ਜਿਹੜੇ ਜੀ ਉਹ ਕੀਤੇ ਜਾ ਰਹੇ ਆ। ਗੱਲ ਉਦੋਂ ਸਮਝ ਨਹੀਂ ਆਉਂਦੀ ਸਰਕਾਰ ਦੀ ਕਿ ਜਿਹੜੀ ਪਹਿਲਾਂ ਚੱਲਦੀ ਤੁਹਾਡੇ ਕੋਲੇ ਸਨਅਤ ਹੈ ਉਹਦਾ ਕੀ ਹਾਲ ਹੈ। ਉਹ ਤਾਂ ਉੱਜੜ ਪੁੱਜੜ ਗਈ ਜਾਂ ਰਹਿੰਦੀ ਖੁੰਦੀ ਜਿਹੜੀ ਜੀ ਉਹ ਉੱਜੜ ਰਹੀ ਹੈ। ਜਦੋਂ ਤੁਹਾਡੇ ਕੋਲੇ ਪਹਿਲੀ ਜਿਹੜੀ ਸਨਅਤ ਆ ਉਹ ਸੰਭਾਲੀ ਨਹੀਂ ਜਾ ਰਹੀ, ਇਹਨਾਂ ਪ੍ਰੋਜੈਕਟਾਂ ਦੇ ਵਿੱਚੋਂ ਹਿੱਸਾ ਪੱਤੀ ਖਾਣ ਤੇ ਕਮਿਸ਼ਨ ਖਾਣ ਤੇ ਪੈਸੇ ਖਾਣ ਦੀ ਵਜ੍ਹਾ ਕਰਕੇ ਜਿਹੜਾ ਜੀ ਇਹ ਸਨਅਤੀ ਪ੍ਰੋਜੈਕਟਾਂ ਦਾ ਜਿਹੜਾ ਜੀ ਉਹ ਤੁਸੀਂ ਕਹਿ ਲਓ ਕਿ ਇੱਕ ਭੰਬਲ ਭੂਸਾ ਕ੍ਰੀਏਟ ਜਿਹੜਾ ਉਹ ਕੀਤਾ ਜਾ ਰਿਹਾ ਪੰਜਾਬ ਦੇ ਇਹ ਲੋਕਾਂ ਦੀਆਂ ਜਿਹੜੀਆਂ ਦੀ ਤੁਸੀਂ ਕਹਿ ਲਓ ਕਿ ਜ਼ਮੀਨਾਂ ਨੇ। ਇਸ ਕਰਕੇ ਉਹਨਾਂ ਦੇ ਉੱਤੇ ਨਿਗਾਹ ਇਹਨਾਂ ਸਿਆਸਤਦਾਨਾਂ ਦੀ ਹੈ ਜੀ, ਚਾਹੇ ਉਹ ਥਰਮਲ ਪਲਾਂਟ ਵਾਲੀ ਜ਼ਮੀਨ ਹੈ ਤੇ ਚਾਹੇ ਹੁਣ ਇਹ ਜੰਗਲ ਦੇ ਉੱਤੇ ਜਿਹੜੀ ਦੀ ਉਸ ਸਰਕਾਰ ਦੀ ਨਿਗਾਹ। ਦੇਖਦੇ ਹਾਂ ਪੰਜਾਬ ਦੇ ਲੋਕ ਇਸ ਮਾਮਲੇ ਦੇ ਉੱਤੇ ਉੱਠ ਕੇ ਖੜੇ ਹੁੰਦੇ ਨੇ ਜਾਂ ਨਹੀਂ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੀੜਾਂ ਪਿਛਲੇ ਕੁਝ ਸਮਾਂ ਪਹਿਲਾਂ 16 ਦੇ ਵਿੱਚ ਐਕਚੁਅਲੀ ਜਦੋਂ ਅਕਾਲੀ ਬੀਜੇਪੀ ਸਰਕਾਰ ਸੀ ਉਦੋਂ ਜਿਹੜੀਆਂ ਗਾਇਬ ਹੋ ਗਈਆਂ ਸੀਗੀਆਂ ਉਹਨਾਂ ਦਾ ਮਾਮਲਾ ਦਿਨੋਂ ਦਿਨ ਭਖਦਾ ਜਿਹੜਾ ਵੀ ਉਹ ਜਾ ਰਿਹਾ। ਜਿਹੜੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਆ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਸਮਾਂਬੱਧ ਜਾਂਚ ਕਿਸੇ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਦੇ ਹੇਠ ਜਿਹੜੀ ਦੀ ਉਹ ਕਰਵਾਈ ਜਾਵੇ। ਔਰ ਉਧਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨੇ ਵੀ ਇਹਦੇ ਸੰਬੰਧੀ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਭੇਜੀ ਹੈ ਕਿ ਇਹ ਕਿਹਾ
ਕਿ ਜਿਹੜੀ ਇਹਦੀ ਜਾਂਚ ਦੀ ਅਪੀਲ ਜਿਹੜੀ ਕੀਤੀ ਗਈ ਆ, ਪਤਾ ਨਹੀਂ ਇਹ ਪ੍ਰਧਾਨ ਸਾਹਿਬ ਪਹਿਲਾਂ ਕਿੱਥੇ ਸੁੱਤੇ ਹੋਏ ਸੀ ਇੰਨੇ ਦੇਰ ਦੇ। ਇਹ ਕਿਹਾ ਕਿ ਜਿਹੜੇ ਜਥੇਦਾਰ ਨੂੰ ਚਿੱਠੀ ਲਿਖ ਕੇ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਲਈ ਬਣਾਈ ਕਮੇਟੀ ਦੇ ਮੈਂਬਰਾਂ ਦੇ ਇਤਰਾਜ਼ ਜਿਹੜਾ ਉਹ ਜਤਾਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹ ਕਿਹਾ ਜੀ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ 'ਚ ਕੀਤੇ ਫੈਸਲੇ ਦੇ ਅਨੁਸਾਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਮਾਮਲੇ ਦੇ ਵਿੱਚ ਖੁਦ ਜਿਹੜੀ ਜੀ ਉਹ ਜਾਂਚ ਕਰਵਾਉਣ। 16 ਤੋਂ ਬਾਅਦ 20 ਆ ਗਿਆ। 4 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁੱਤੀ ਹੋਈ ਸੀ। ਹੁਣ ਜਦੋਂ ਇਹ ਮਾਮਲਾ ਭੱਜ ਗਿਆ ਤੇ ਉਹਨਾਂ ਨੂੰ ਲੱਗਦਾ ਕਿ ਇਦੋਂ ਪਹਿਲਾਂ ਕਿ ਇਹ ਮਾਮਲਾ ਵਿਰੋਧੀ ਧਿਰਾਂ ਚੱਕ ਲੈਣ ਤੇ ਉਹੀ ਚੁੱਕ ਕੇ ਜਿਹੜਾ ਜੀ ਉਹ ਇਸ ਮਾਮਲੇ ਦੇ ਵਿੱਚ ਵਾਹਾਵਾਹੀ ਜਿਹੜੀ ਦੀ ਉਹ ਕਰਾਉਣੀ ਚਾਹੁੰਦੇ ਨੇ। ਤੇ ਜਾਂਦੇ ਜਾਂਦੇ ਜਿਹੜਾ ਇਸ ਵੇਲੇ ਲੋਕਾਂ ਦੇ ਮਨਾਂ ਦੇ ਉੱਤੇ, ਲੋਕਾਂ ਦੇ ਦਿਮਾਗ ਦੇ ਉੱਤੇ ਕਰੋਨਾ ਵਾਇਰਸ, ਲੋਕਡਾਊਨ, ਇਹਦਾ ਪ੍ਰਭਾਵ ਜਿਹੜਾ ਜੀ ਉਹ ਪੈ ਰਿਹਾ। ਕੇਰਲਾ ਪੜ੍ਹੀ ਲਿਖੀ ਸਟੇਟ ਹੈ। ਪੜ੍ਹੀ ਲਿਖੀ ਸਟੇਟ ਦੇ ਵਿੱਚ ਵੀ ਮਾਨਸਿਕ ਤਣਾਅ ਦੇ ਵਿੱਚ ਬੱਚੇ ਖੁਦਕੁਸ਼ੀਆਂ ਕਰ ਰਹੇ ਨੇ। ਔਰ ਲੋਕਡਾਊਨ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕੇਰਲਾ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਘੱਟੋ ਘੱਟ 66 ਬੱਚੇ ਸੁਸਾਈਡ ਕਰ ਚੁੱਕੇ ਨੇ। ਇਹਦਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਲੋਕਡਾਊਨ ਕਰਕੇ ਸਕੂਲ ਬੰਦ ਹੋ ਗਏ, ਦੋਸਤਾਂ ਮਿੱਤਰਾਂ ਦੇ ਨਾਲ ਗੱਲਾਂ ਵੀ ਉਹਨਾਂ ਦੀਆਂ ਹੋ ਰਹੀਆਂ, ਜਿਹਦੇ ਕਰਕੇ ਇਹ ਬੱਚੇ ਤਣਾਅ ਦੇ ਵਿੱਚ ਨੇ। ਮੁੱਖ ਮੰਤਰੀ ਦੇ ਮੁਤਾਬਕ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੋਕਡਾਊਨ ਕਰਕੇ ਬੱਚਿਆਂ ਦੀਆਂ ਖੁਦਕੁਸ਼ੀਆਂ ਕੀਤੇ ਜਾਣ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ। ਇਸ ਤੋਂ ਇਲਾਵਾ ਮਾਪੇ ਉਹਨਾਂ ਨੂੰ ਮੋਬਾਇਲ ਫੋਨ ਦਾ ਜ਼ਿਆਦਾ ਇਸਤੇਮਾਲ ਕਰਨ ਤੇ ਆਨਲਾਈਨ ਕਲਾਸਾਂ ਲਾਉਣ ਦੇ ਵਿੱਚ ਨਾਕਾਮ ਰਹਿਣ ਤੇ ਝਿੜਕਦੇ ਨੇ। ਬੱਚਿਆਂ ਦੇ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦੇ ਮਾਮਲਿਆਂ ਦੇ ਵਿੱਚ ਵਧੀ ਗਿਣਤੀ ਨੇ। ਸਰਕਾਰ ਨੂੰ ਤਣਾਅ ਝੱਲ ਰਹੇ ਬੱਚਿਆਂ ਦੇ ਵਾਸਤੇ ਇੱਕ ਟੈਲੀ ਕੰਸਲਟੇਸ਼ਨ ਸਹੂਲਤ ਸ਼ੁਰੂ ਕਰਨ ਲਈ ਜਿਹੜਾ ਜੀ ਉਹ ਮਜਬੂਰ ਕੀਤਾ। ਹੁਣ ਇਹ ਚੀਜ਼ਾਂ ਕਿੰਨੀਆਂ ਕੁ ਵਰਕ ਜਿਹੜਾ ਜੀ ਉਹ ਕਰਦੀਆਂ ਨੇ, ਇਹ ਆਉਣ ਵਾਲੇ ਦਿਨ ਜਿਹੜੇ ਦੱਸਣਗੇ। ਹਾਂ, ਇੰਨਾ ਜ਼ਰੂਰ ਹੈ ਕਿ ਆਉਂਦਾ ਸਮਾਂ ਜਿਹੜਾ ਉਹ ਬੇਹੱਦ ਖਤਰਨਾਕ ਪਾਸੇ ਵੱਲ ਨੂੰ ਇਸ਼ਾਰਾ ਕਰ ਰਿਹਾ ਹੈ। ਇੱਕ ਸਟੇਟ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ 66 ਬੱਚੇ ਖੁਦਕੁਸ਼ੀ ਕਰ ਜਾਣ ਤੇ ਇੱਕ ਬਹੁਤ ਜਿਹੜਾ ਜੀ ਮਾੜਾ ਰੁਝਾਨ। ਔਰ ਬੱਚੇ ਜਿਹੜੇ ਨੇ, ਇਹਦਾ ਮਤਲਬ ਕਿ ਉਹਨਾਂ ਨੂੰ ਗਾਈਡੈਂਸ ਜਿਹੜੀ ਹੈ ਜੀ ਉਹ ਨਹੀਂ ਮਿਲ ਰਹੀ। ਥੈਂਕ ਯੂ ਵੈਰੀ ਮਚ ਦਿਲਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ ਦੇ ਵਿੱਚ। ਅਸੀਂ ਇੱਦਾਂ ਹੀ ਸਵਾਗਤ ਕਰਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।